ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਪਰਵੀਨ ਮਸੂਦ। ਪੰਜਾਬੀ ਰੇਡੀਓ USA ਦੇ ਸਭ ਸੁਣਨ ਵਾਲਿਆਂ ਅਤੇ ਵੇਖਣ ਵਾਲਿਆਂ ਨੂੰ ਦੱਸਦੇ ਜਾਈਏ ਕਿ PTI ਦੇ ਪ੍ਰਧਾਨ ਇਮਰਾਨ ਖਾਨ ਹੋਰਾਂ ਤੇ ਪਿਛਲੇ 2 ਦਿਨ ਉਹਨਾਂ ਤੇ ਉਹਨਾਂ ਦੀ ਘਰਵਾਲੀ ਵਾਸਤੇ ਚੋਖੇ ਭਾਰੇ ਰਹੇ ਨੇ। ਉਹਨਾਂ ਤੇ ਕਾਇਮ ਮੁਕੱਦਮਿਆਂ ਦੀ ਅਦਾਲਤ ਵੱਲੋਂ 2 ਦਿਨਾਂ ਦੇ ਵਿੱਚ 2 ਫੈਸਲੇ ਸੁਣਾਏ ਗਏ ਨੇ। ਪਹਿਲਾ ਫੈਸਲਾ ਆਇਆ ਸੀ 30 ਜਨਵਰੀ ਨੂੰ, ਜਿਹਦੇ 'ਚ ਇਮਰਾਨ ਖਾਨ ਨੂੰ ਸਾਈਫਰ ਕੇਸ ਵਾਲੇ ਮਾਮਲੇ ਤੇ 10 ਸਾਲ ਕੈਦ ਸੁਣਾ ਦਿੱਤੀ ਗਈ ਸੀ। ਇਸ ਕੇਸ 'ਚ ਉਹਨਾਂ ਦੇ ਸਾਥੀ ਸ਼ਾਹ ਮਹਿਮੂਦ ਕੁਰੈਸ਼ੀ ਹੋਰਾਂ ਨੂੰ ਵੀ 10 ਸਾਲ ਕੈਦ ਸੁਣਾਈ ਗਈ ਸੀ। ਸਾਈਫਰ ਕੇਸ ਉਹ ਹੈ ਜਿਹਦੇ 'ਚ ਇਮਰਾਨ ਖਾਨ ਹੋਰਾਂ ਨੇ ਤੇ ਉਹਨਾਂ ਦੇ ਸਾਥੀ ਸ਼ਾਹ ਮਹਿਮੂਦ ਕੁਰੈਸ਼ੀ ਤੇ ਇਹ ਇਲਜ਼ਾਮ ਸੀ ਕਿ ਉਹਨਾਂ ਨੇ ਮੁਲਕੀ ਸਲਾਮਤੀ ਨੂੰ ਦਾਅ ਤੇ ਲਾ ਦਿੱਤਾ ਹੈ। यानी साइफर ਉਹ ਖੁਫੀਆ ਖਤ ਸੀ ਜਿਹਦੇ ਬਾਰੇ 'ਚ ਇਮਰਾਨ ਖਾਨ ਹੋਰਾਂ ਦਾ ਦਾਅਵਾ ਸੀ ਕਿ ਉਹ ਉਹਨਾਂ ਦੀ ਸਰਕਾਰ ਨੂੰ ਡੇਗਣ ਲਈ ਸਾਜ਼ਿਸ਼ ਕੀਤੀ ਗਈ ਹੈ, ਜੋ ਕਿ ਅਮਰੀਕਾ ਵੱਲੋਂ ਕੀਤੀ ਗਈ ਹੈ। ਇਸ ਕੇਸ 'ਚ ਯਾਨੀ ਸਾਈਫਰ ਕੇਸ 'ਚ ਇਮਰਾਨ ਖਾਨ ਅਤੇ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਕੌਮੀ ਰਾਜ਼ ਨੂੰ ਪਬਲਿਕ ਕਰਨ ਦੀ ਸਜ਼ਾ ਦਿੱਤੀ ਗਈ ਹੈ। ਇਸ ਕੇਸ 'ਚ ਦੋਵਾਂ ਨੂੰ 10-10 ਸਾਲ ਕੈਦ ਦੀ ਸਜ਼ਾ ਦਿੱਤੀ ਗਈ, ਕਿਉਂਕਿ ਜਦੋਂ ਇਹ ਖਤ ਸਾਹਮਣੇ ਆਇਆ ਉਹ ਸ਼ਾਹ ਮਹਿਮੂਦ ਕੁਰੈਸ਼ੀ ਹੋਰੀ ਫਾਰਨ ਮਿਨਿਸਟਰ ਸਨ ਤੇ ਇਮਰਾਨ ਖਾਨ ਹੋਰੀ ਪ੍ਰਾਈਮ ਮਿਨਿਸਟਰ ਸਨ। ਕਿਉਂਕਿ ਜਦੋਂ ਇਹ ਖਤ ਸਾਹਮਣੇ ਆਇਆ ਉਸ ਵੇਲੇ ਸ਼ਾਹ ਮਹਿਮੂਦ ਕੁਰੈਸ਼ੀ ਹੋਰੀ ਫਾਰਨ ਮਿਨਿਸਟਰ ਸਨ ਤੇ ਇਮਰਾਨ ਖਾਨ ਹੋਰੀ ਪ੍ਰਾਈਮ ਮਿਨਿਸਟਰ ਸਨ। ਇਸ ਕੇਸ ਦਾ ਫੈਸਲਾ ਆਫੀਸ਼ੀਅਲ ਸੀਕ੍ਰੇਟ ਐਕਟ ਦੇ ਤਹਿਤ ਕਾਇਮ ਕੀਤੀ ਗਈ ਖਸੂਸੀ ਅਦਾਲਤ ਦੇ ਜੱਜ ਅਬੁਲ ਹਸਨਾਤ ਹੋਰਾਂ ਨੇ ਜ਼ੁਬਾਨੀ ਸੁਣਾਇਆ। ਇਸ ਮੌਕੇ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਅਤੇ ਉਹਨਾਂ ਦੇ ਸਾਥੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਅਦਾਲਤ 'ਚ ਹੀ ਮੌਜੂਦ ਸਨ। ਕੇਸ ਦੌਰਾਨ ਅਦਾਲਤ ਅਤੇ ਮੁਜਰਮਾਂ ਯਾਨੀ ਇਮਰਾਨ ਖਾਨ ਤੇ ਸ਼ਾਹ ਮਹਿਮੂਦ ਕੁਰੈਸ਼ੀ ਵਿਚਕਾਰ ਗਰਮੀ ਸਰਦੀ ਵੀ ਹੋਈ ਤੇ ਇਮਰਾਨ ਖਾਨ ਹੋਰਾਂ ਦਾ ਆਖਣਾ ਸੀ ਕਿ ਜਦੋਂ ਸਾਡੇ ਵਕੀਲ ਹੀ ਇੱਥੇ ਮੌਜੂਦ ਨਹੀਂ, ਅਸੀਂ ਕਿੱਦਾਂ ਆਪਣਾ ਬਿਆਨ ਰਿਕਾਰਡ ਕਰਾ ਸਕਦੇ ਹਾਂ, ਜਿਹਦੇ ਜਵਾਬ 'ਚ ਜੱਜ ਅਬੁਲ ਹਸਨਾਤ ਦਾ ਆਖਣਾ ਸੀ ਕਿ ਤੁਹਾਡੇ ਵਕੀਲ ਹਾਜ਼ਰ ਨਹੀਂ ਹੋਏ, ਇਹਦੇ 'ਚ ਅਦਾਲਤ ਦਾ ਕੀ ਕਸੂਰ ਹੈ। ਅਦਾਲਤ ਤੇ ਤੁਹਾਨੂੰ ਸਟੇਟ ਡਿਫੈਂਸ ਕੌਂਸਲ ਦੇ ਰਹੀ ਏ, ਜਿਹਦੇ ਤੋਂ ਮਗਰੋਂ ਵਕੀਲੇ ਸਫਾਈ ਨੇ ਆਖਿਆ ਕਿ ਅਸੀਂ ਜਿਰਾ ਕਰ ਲੈਨੇ ਆ ਤੇ ਜੱਜ ਅਬੁਲ ਹਸਨਾਤ ਨੇ ਆਖਿਆ ਕਿ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ, ਤੁਹਾਨੂੰ ਮੇਰੇ ਤੇ ਭਰੋਸਾ ਕਰਨਾ ਚਾਹੀਦਾ ਹੈ। ਜਿਹਦੇ ਤੋਂ ਮਗਰੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਹੋਰਾਂ ਨੇ 342 ਦਾ ਬਿਆਨ ਅਦਾਲਤ 'ਚ ਰਿਕਾਰਡ ਕਰਾਇਆ, ਜਿਹਦੇ 'ਚ ਉਹਨਾਂ ਦਾ ਆਖਣਾ ਸੀ ਕਿ ਸਾਈਫਰ ਮੇਰੇ ਦਫ਼ਤਰ 'ਚ ਹੀ ਰਿਸੀਵ ਕੀਤਾ ਗਿਆ ਸੀ, ਪਰ ਉਹਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਤੇ ਮਿਲਟਰੀ ਸੈਕਟਰੀ ਦੀ ਹੁੰਦੀ ਹੈ। ਜਦੋਂ ਮਿਲਟਰੀ ਸੈਕਟਰੀ ਨੂੰ ਇਸ ਬਾਰੇ ਜਾਣਕਾਰੀ ਇਕੱਠੀ ਕਰਨ ਦਾ ਆਖਿਆ ਗਿਆ ਤੇ ਉਹਨਾਂ ਨੇ ਆਖਿਆ ਕਿ ਸਾਡੇ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ। ਫਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਹੋਰਾਂ ਦੇ 342 ਬਿਆਨ ਰਿਕਾਰਡ ਕਰਾਉਣ ਤੋਂ ਮਗਰੋਂ ਅਦਾਲਤ ਨੇ ਇਹ ਫੈਸਲਾ ਸੁਣਾਇਆ ਕਿ ਸਾਈਫਰ ਕੇਸ 'ਚ ਇਮਰਾਨ ਖਾਨ ਅਤੇ ਸ਼ਾਹ ਮਹਿਮੂਦ ਕੁਰੈਸ਼ੀ ਨੂੰ 10-10 ਸਾਲ ਕੈਦ ਸੁਣਾਈ ਜਾਂਦੀ ਹੈ। ਆਫੀਸ਼ੀਅਲ ਸੀਕ੍ਰੇਟ ਐਕਟ ਦੇ ਤਹਿਤ ਲੱਗੀ ਇਸ ਅਦਾਲਤ 'ਚ ਇਹ ਫੈਸਲਾ ਜੱਜ ਅਬੁਲ ਹਸਨਾਤ ਨੇ ਸੁਣਾਇਆ। ਆਪਣੇ ਸੁਣਨ ਅਤੇ ਵੇਖਣ ਵਾਲਿਆਂ ਨੂੰ ਇੱਥੇ ਇਹ ਦੱਸਦੇ ਚਾਹੀਏ ਕਿ ਇਸ ਫੈਸਲੇ ਤੋਂ ਪਹਿਲਾਂ ਸਰਕਾਰੀ ਵਕੀਲੇ ਸਫਾਈ ਨੂੰ ਬਦਲਣ ਵਾਸਤੇ ਤੇ ਉਹਦੀ ਤਕਰੀਰ ਦੇ ਖਿਲਾਫ ਇਮਰਾਨ ਖਾਨ ਹੋਰਾਂ ਨੇ ਇਸਲਾਮਾਬਾਦ ਹਾਈ ਕੋਰਟ 'ਚ ਅਰਜ਼ੀ ਦਿੱਤੀ ਸੀ। ਇਮਰਾਨ ਖਾਨ ਹੋਰਾਂ ਦੀ ਸਜ਼ਾ ਤੋਂ ਮਗਰੋਂ ਉਹਨਾਂ ਦੀ ਭੈਣ ਅਲੀਮਾ ਖਾਨ ਨੇ ਇੱਕ ਇੰਟਰਵਿਊ ਰਾਹੀਂ ਦੱਸਿਆ ਹੈ ਕਿ ਸਾਈਫਰ ਕੇਸ 'ਚ ਜਦੋਂ ਪ੍ਰੋਸੀਕਿਊਸ਼ਨ ਯਾਨੀ ਇਸਤਗਾਸਾ ਵੱਲੋਂ ਸਜ਼ਾਏ ਮੌਤ ਦਾ ਮੁਤਾਲਬਾ ਕੀਤਾ ਗਿਆ ਤੇ ਅਦਾਲਤ 'ਚ ਖਲੇ ਇਮਰਾਨ ਖਾਨ ਹੋਰੀ ਹੱਸ ਪਏ। ਅਲੀਮਾ ਖਾਨ ਹੋਰਾਂ ਇੰਟਰਵਿਊ 'ਚ ਇਹ ਵੀ ਦੱਸਿਆ ਹੈ ਕਿ ਇਮਰਾਨ ਖਾਨ ਹੋਰੀ 5 ਅਗਸਤ 2023 ਦੇ ਕੈਦ 'ਚ ਸਨ ਤੇ ਉਹਨਾਂ ਨੂੰ ਵੱਖੋ-ਵੱਖ ਮੁਕੱਦਮਿਆਂ 'ਚ ਫਸਾਇਆ ਗਿਆ ਹੈ, ਜਿਨ੍ਹਾਂ 'ਚ ਸਾਈਫਰ ਕੇਸ, ਤੋਸ਼ਾਖਾਨਾ ਕੇਸ, ਅਲ-ਕਾਦਰ ਟਰਸਟ ਤੇ ਹੋਰ ਵੀ ਕਈ ਕੇਸ ਨੇ। ਦੂਜੇ ਪਾਸੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪਾਰਟੀ ਤਰਜਮਾਨ ਰਊਫ ਹਸਨ ਹੋਰਾਂ ਦਾ ਆਖਣਾ ਹੈ ਕਿ ਸਾਈਫਰ ਕੇਸ 'ਚ ਸਜ਼ਾ ਵਾਲੇ ਫੈਸਲੇ ਤੋਂ ਬਾਅਦ ਅਸੀਂ ਕੋਈ ਵੀ ਮੁਲਕਗੀਰ ਇਹਤਜਾਜ ਨਹੀਂ ਕਰਾਂਗੇ, ਬਲਕਿ ਅਸੀਂ ਹੁਣ ਕਾਨੂੰਨ ਦੀ ਜੰਗ ਲੜਾਂਗੇ। ਇਸ ਮੌਕੇ ਤੇ ਗੌਹਰ ਏਜਾਜ਼ ਹੋਰਾਂ ਦਾ ਵੀ ਆਖਣਾ ਸੀ ਕਿ ਸਾਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਵੱਲੋਂ ਹੁਕਮ ਹੈ ਕਿ ਕਿਸੇ ਵੀ ਕਿਸਮ ਦੀ ਤੋੜ-ਫੋੜ ਜਾਂ ਇਹਤਜਾਜ ਨਾ ਕੀਤਾ ਜਾਏ, ਬਲਕਿ ਅਸੀਂ ਇਸ ਕੇਸ ਤੇ ਇੱਕ ਵਾਰੀ ਫੇਰ ਝਾਤ ਪਾਉਣ ਲਈ ਅਰਜ਼ੀ ਦੇਵਾਂਗੇ। ਆਪਣੇ ਵੇਖਣ ਤੇ ਸੁਣਨ ਵਾਲਿਆਂ ਨੂੰ ਇੱਕ ਵਾਰੀ ਫੇਰ ਦੱਸਦੇ ਚਾਹੀਏ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਨੂੰ
ਸਾਈਫਰ ਕੇਸ 'ਚ ਇਮਰਾਨ ਖਾਨ ਤੇ ਉਹਨਾਂ ਦੇ ਸਾਥੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਇਹ ਤੇ ਗੱਲਬਾਤ ਸੀ ਪਹਿਲੇ ਕੇਸ ਦੀ। 30 ਜਨਵਰੀ ਤੋਂ ਬਾਅਦ 31 ਜਨਵਰੀ ਆਈ ਤੇ ਉਹਨਾਂ ਦੇ ਦੂਜੇ ਕੇਸ ਯਾਨੀ ਤੋਸ਼ਾਖਾਨਾ ਕੇਸ ਦਾ ਵੀ ਫੈਸਲਾ ਸੁਣਾ ਦਿੱਤਾ ਗਿਆ। ਇਸ ਕੇਸ 'ਚ ਇਮਰਾਨ ਖਾਨ ਤੇ ਉਹਨਾਂ ਦੀ ਘਰਵਾਲੀ ਦੋਵਾਂ ਨੂੰ 14-14 ਸਾਲ ਕੈਦ ਬਾਮੁਸ਼ੱਕਤ ਸੁਣਾਈ ਗਈ। ਯਾਨੀ ਪਹਿਲੇ ਕੇਸ 'ਚ ਇਮਰਾਨ ਖਾਨ ਹੋਰਾਂ ਨੂੰ 10 ਸਾਲ ਕੈਦ ਸੁਣਾਈ ਗਈ ਸੀ ਤੇ ਦੂਜੇ ਕੇਸ 'ਚ 14 ਸਾਲ ਕੈਦ ਬਾਮੁਸ਼ੱਕਤ ਸੁਣਾਈ ਗਈ। ਤੋਸ਼ਾਖਾਨਾ ਵਾਲੇ ਕੇਸ ਬਾਰੇ ਗੱਲ ਕਰੀਏ ਤੇ ਇਮਰਾਨ ਖਾਨ ਤੇ ਉਹਨਾਂ ਦੀ ਘਰਵਾਲੀ ਤੇ ਇਹ ਇਲਜ਼ਾਮ ਸੀ ਉਹਨਾਂ ਨੇ ਕਈ ਤੋਹਫਿਆਂ ਨੂੰ ਆਪਣੇ ਵਰਤਾਵਰੇ 'ਚ ਲਿਆਂਦਾ ਤੇ ਉਹਨਾਂ ਦੀਆਂ ਕੀਮਤਾਂ ਘੱਟ ਦੱਸੀਆਂ। ਯਾਨੀ ਵੱਖੋ-ਵੱਖ ਮੁਲਕਾਂ ਦੇ ਵੱਲੋਂ ਦਿੱਤੇ ਜਾਣ ਵਾਲੇ ਤੋਹਫੇ ਜਿਹੜੇ ਕੌਮੀ ਪ੍ਰਾਪਰਟੀ ਦੀ ਹੈਸੀਅਤ ਰੱਖਦੇ ਨੇ, ਉਹਨਾਂ ਦੀ ਕੀਮਤ ਉਹਨਾਂ ਦੇ ਅਸਲੀ ਮੁੱਲ ਤੋਂ ਘੱਟ ਲਾ ਕੇ ਉਹਨਾਂ ਨੂੰ ਖਰੀਦ ਲਿਆ। ਤੋਸ਼ਾਖਾਨਾ ਉਹ ਥਾਂ ਹੈ ਜਿੱਥੇ ਪਾਕਿਸਤਾਨ ਤੋਂ ਬਾਹਰੋਂ ਆਉਣ ਵਾਲੇ ਕੀਮਤੀ ਤੋਹਫਿਆਂ ਨੂੰ ਰੱਖਿਆ ਜਾਂਦਾ ਹੈ। ਇਹ ਤੋਹਫੇ ਅੱਡੋ-ਅੱਡ ਮੁਲਕੀ ਵਜ਼ੀਰ, ਮਸ਼ੀਰ ਜਾਂ ਪ੍ਰਧਾਨਾਂ ਵੱਲੋਂ ਮੁਲਕੀ ਅਹੁਦੇਦਾਰਾਂ ਨੂੰ ਦਿੱਤੇ ਜਾਂਦੇ ਨੇ। ਆਖਿਆ ਜਾ ਰਿਹਾ ਹੈ ਕਿ ਇਮਰਾਨ ਖਾਨ ਹੋਰਾਂ ਨੇ ਉਥੋਂ ਕੀਮਤੀ ਤੋਹਫੇ ਲੈ ਕੇ ਆਪਣੇ ਵਰਤਾਵਰੇ 'ਚ ਲਿਆਂਦੇ। ਵੈਸੇ ਤੇ ਉਹਨਾਂ ਤੋਂ ਪਹਿਲੇ ਕਈ ਲੋਕਾਂ ਨੇ ਉਥੋਂ ਤੋਹਫੇ ਲੈ ਕੇ ਹੱਥ ਸਾਫ਼ ਕੀਤੇ ਸਨ, ਪਰ ਉਹਨਾਂ ਤੇ ਕੋਈ ਇਲਜ਼ਾਮ ਨਹੀਂ ਲਾਇਆ ਗਿਆ। ਉਹਨਾਂ ਤੇ ਕੋਈ ਇਲਜ਼ਾਮ ਨਾ ਲਾਇਆ ਗਿਆ, ਪਰ ਇਮਰਾਨ ਖਾਨ ਹੋਰਾਂ ਤੇ ਇਸ ਮਾਮਲੇ ਤੇ ਬਕਾਇਦਾ ਕੇਸ ਬਣਾਇਆ ਗਿਆ ਤੇ ਉਹਨਾਂ ਦੀ ਘਰਵਾਲੀ ਤੇ ਵੀ ਇਲਜ਼ਾਮ ਲਾਇਆ ਗਿਆ ਕਿ ਉਹਨਾਂ ਨੇ ਵੀ ਉਥੋਂ ਕਈ ਤੋਹਫੇ ਲਏ ਨੇ ਤੇ ਉਹਨਾਂ ਨੂੰ ਜਿੱਥੇ 14-14 ਸਾਲ ਕੈਦ ਦੀ ਸਜ਼ਾ ਸੁਣਾਈ ਗਈ, ਉੱਥੇ ਹੀ ਉਹਨਾਂ ਨੂੰ 1574 ਮਿਲੀਅਨ ਰੁਪਈਆਂ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਇਮਰਾਨ ਖਾਨ ਹੋਰਾਂ ਨੇ ਇਸ ਫੈਸਲੇ ਦੀ ਸੁਣਾਈ ਦੇ ਵੇਲੇ ਜੱਜ ਨੂੰ ਹੱਸਦਿਆਂ ਹੋਇਆਂ ਆਖਿਆ ਕਿ ਕੱਲ ਵੀ ਛੇਤੀ ਫੈਸਲਾ ਸੁਣਾ ਦਿੱਤਾ ਗਿਆ ਸੀ, ਅੱਜ ਵੀ ਦੇਰ ਹੋ ਰਹੀ ਹੈ। ਇਮਰਾਨ ਖਾਨ ਹੋਰਾਂ ਨੇ ਇਸ ਫੈਸਲੇ ਦੀ ਸੁਣਾਈ ਦੇ ਵੇਲੇ ਜੱਜ ਨੂੰ ਹੱਸਦਿਆਂ ਹੋਇਆਂ ਆਖਿਆ ਕਿ ਕੱਲ ਵੀ ਛੇਤੀ ਫੈਸਲਾ ਸੁਣਾ ਦਿੱਤਾ ਗਿਆ ਸੀ, ਅੱਜ ਕਿਉਂ ਦੇਰ ਹੋ ਰਹੀ ਹੈ। ਇਹ ਫੈਸਲਾ ਜੱਜ ਮੁਹੰਮਦ ਬਸ਼ੀਰ ਨੇ ਸੁਣਾਇਆ। ਇਸ ਤੋਂ ਮਗਰੋਂ ਇਮਰਾਨ ਖਾਨ ਹੋਰਾਂ ਦੀ ਘਰਵਾਲੀ ਬੁਸ਼ਰਾ ਬੀਬੀ, ਜੋ ਕਿ ਅਡਿਆਲਾ ਜੇਲ੍ਹ 'ਚ ਹੀ ਮੌਜੂਦ ਸਨ, ਉਹਨਾਂ ਨੇ ਗ੍ਰਿਫਤਾਰੀ ਦੇ ਦਿੱਤੀ ਤੇ ਆਖਿਆ ਜਾ ਰਿਹਾ ਹੈ ਕਿ ਇਮਰਾਨ ਖਾਨ ਹੋਰੀ ਤਾਂ ਪਹਿਲੋਂ ਹੀ ਜੇਲ੍ਹ 'ਚ ਮੌਜੂਦ ਸਨ ਤੇ ਉਹਨਾਂ ਦੀ ਘਰਵਾਲੀ ਨੂੰ ਉਹਨਾਂ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਯਾਨੀ ਇਸਲਾਮਾਬਾਦ 'ਚ ਬਨੀ ਗਾਲਾ ਵਾਲੇ ਘਰ 'ਚ ਬੁਸ਼ਰਾ ਬੀਬੀ ਹੋਰਾਂ ਨੂੰ ਕੈਦ ਕਰ ਦਿੱਤਾ ਗਿਆ ਹੈ। ਅਪਡੇਟ ਪਾਕਿਸਤਾਨ 'ਚ ਹੁਣ ਤੱਕ ਇੰਨਾ ਹੀ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਮੈਨੂੰ ਪਰਵੀਨ ਮਸੂਦ ਨੂੰ ਦਿਓ ਇਜਾਜ਼ਤ। ਰੱਬ ਰਾਖਾ।